ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਆਪਾਂ ਜੀਆਂ ਕਹਿੰਦੇ ਆ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਹਾਲ ਹੀ ਵਿੱਚ ਟਵਿੱਟਰ ਨੇ ਆਪਣੀ ਇੱਕ ਲੇਹ ਲਦਾਖ ਤੋਂ ਕੀਤੀ ਕਵਰੇਜ ਵਿੱਚ ਸਮੁੱਚੇ ਜੰਮੂ ਕਸ਼ਮੀਰ ਨੂੰ ਪੀਪਲ ਰਿਪਬਲਿਕ ਆਫ ਚਾਈਨਾ ਦਾ ਜੋ ਹਿੱਸਾ ਹੈ ਉਹ ਦੱਸਿਆ ਹੈ। ਸੋ ਇਸ ਦੇ ਉੱਤੇ ਭਾਰਤ ਸਰਕਾਰ ਨੇ ਟਵਿੱਟ ਅਧਿਕਾਰੀਆਂ ਕੋਲ ਜਿਹੜਾ ਹੈ ਪ੍ਰੋਟੈਸਟ ਕੀਤਾ ਹੈ। ਸੋ ਵਿਊਅਰਸ ਬਹੁਤ ਹੀ ਵਾਰ ਅਣਜਾਣਪੁਣੇ ਵਿੱਚ ਹੋਈ ਗਲਤੀ ਵੀ ਭਵਿੱਖ ਦੀ ਜਿਹੜੀ ਉਹ ਨਿਸ਼ਾਨਦੇਹੀ ਛੱਡ ਜਾਂਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ ਬੜਾ ਖੂਬਸੂਰਤ ਜੁਮਲਾ ਕਿਹਾ ਕਿ ਅਣਜਾਣਪੁਣੇ ਚ ਹੋਈ ਗਲਤੀ ਵੀ ਭਵਿੱਖ ਜਿਹਨੂੰ ਮੁਸਤਕਬਲ ਕਹਿੰਦੇ ਨੇ ਉਹਦੀ ਨਿਸ਼ਾਨਦੇਹੀ ਹੁੰਦੀ ਹੈ। ਬਿਲਕੁਲ। ਵੈਸੇ ਸਾਈਕੋਲੋਜੀ ਚ ਜਾਂ ਅੰਗਰੇਜ਼ੀ ਐਕਸਪ੍ਰੈਸ਼ਨ ਚ ਇਸ ਨੂੰ ਫਰੂਡੀਅਨ ਸਲਿਪ ਕਹਿੰਦੇ ਨੇ ਜੀ ਕਿ ਵੀ ਉਹ ਤੁਹਾਡੇ ਚੋਂ ਨਿਕਲ ਆਉਂਦੀ ਹੈ। ਬਿਲਕੁਲ। ਜਿਹੜੀ ਗੱਲ ਭਾਵੇਂ ਕੁਝ ਵੀ ਹੁੰਦੀ ਹੈ ਪਰ ਉਹ ਕਿਤੇ ਨਾ ਕਿਤੇ ਜਾ ਕੇ ਫਿਰ ਵੱਜਦੀ ਹੈ ਜੀ। ਉਹਨੂੰ ਅਸੀਂ ਇਹ ਵੀ ਕਹਿੰਦੇ ਵੀ ਕਈ ਵਾਰੀ ਜੋ ਜੀ ਹੋਏ ਸੋ ਗਵੇ ਮੂੰਹ ਕਾ ਕਿਹਾ ਵਾਓ ਕਿ ਵੀ ਕਈ ਵਾਰ ਮੂੰਹ ਨਾਲ ਤਾਂ ਤੁਸੀਂ ਹਵਾ ਕੱਢਦੇ ਹੋ, ਕਈ ਵਾਰੀ ਅਚਨਚੇਤ ਵੀ ਅੰਦਰ ਦੀ ਗੱਲ ਨਿਕਲਦੀ ਹੈ। ਔਰ ਇਹ ਦਿਲਚਸਪ ਵਾਕਿਆ ਕਿਉਂਕਿ ਜੇ ਇੰਡੀਅਨ ਗਵਰਨਮੈਂਟ ਆਫੀਸ਼ੀਅਲੀ ਪ੍ਰੋਟੈਸਟ ਨਾ ਕਰਦੀ ਤਾਂ ਸ਼ਾਇਦ ਅਸੀਂ ਇਹਨੂੰ ਇੱਕ ਊਪਸ ਜਿਵੇਂ ਹੁੰਦਾ ਉਹ ਕਹਿ ਦਿੰਦੇ ਕਿ ਜੀ ਇਹ ਗਲਤੀ ਹੋ ਗਈ। ਹੁਣ ਟਵਿੱਟਰ ਜਦੋਂ ਅਸੀਂ ਦੇਖਦੇ ਹਾਂ ਵੀ ਅੱਜ ਕਿਸੇ ਮੁਲਕ ਦੇ ਨਕਸ਼ੇ 'ਚ ਕੀ ਦਿਖਾਇਆ ਕੀ ਨਹੀਂ ਦਿਖਾਇਆ, ਉਸ ਅੱਗੇ ਤਾਂ ਉਹਨਾਂ ਕੀ ਹੁੰਦਾ ਸੀ ਜਿਹਨੇ ਜੀਓਗ੍ਰਾਫੀਆ ਪੜ੍ਹਨਾ ਜਾਂ ਜਿਹੜਾ ਉਹਨਾਂ ਨੂੰ ਦੇਖਦਾ ਸੀ ਨਕਸ਼ੇ 'ਚ ਕੀ ਹੈ। ਹੁਣ ਜਦੋਂ ਤੁਹਾਡਾ ਸਾਰਾ ਕੁਝ GPS ਨਾਲ ਵੀ ਕਨੈਕਟਡ ਹੈ ਔਰ ਜਿਹੜੀ ਵੀ ਖਾਸ ਤੌਰ ਤੇ ਫੇਸਬੁੱਕ ਹੈ, ਟਵਿੱਟਰ ਹੈ ਔਰ ਇਸ ਸਾਰੇ 'ਚ ਯੂਟਿਊਬਸ ਨੇ, ਇਹਨਾਂ 'ਚ ਜਦੋਂ ਕੋਈ ਆਉਂਦਾ ਹੈ ਤੇ ਉਹ ਤਾਂ ਬਾਈ ਫ੍ਰੈਕਸ਼ਨ ਆਫ ਏ ਸੈਕਿੰਡ 4 ਚੁਫੇਰੇ ਹੁੰਦਾ ਹੈ। ਔਰ ਉਸ 'ਚੋਂ ਹੁਣ ਬੜੀ ਦਿਲਚਸਪ ਗੱਲ ਇਹ ਹੈ ਵੀ ਇਹ ਗੱਲ ਜਿੱਥੇ ਕਸ਼ਮੀਰ ਵਾਦੀ ਦੇ ਵਿੱਚ ਖਾਸ ਤੌਰ ਤੇ ਚਰਚਾ 'ਚ ਹੈ ਔਰ ਜੇ ਫਾਰੂਕ ਅਬਦੁੱਲਾ ਨੇ 2 ਵਾਰ ਇਹ ਗੱਲ ਕਹੀ, ਇੱਕ ਵਾਰ ਕਰਨ ਥਾਪਰ ਨਾਲ ਇੰਟਰਵਿਊ ਵੇਲੇ, ਇੱਕ ਵਾਰ ਫਿਰ ਜਦੋਂ 5 ਪੋਲੀਟੀਕਲ ਪਾਰਟੀਆਂ ਦਾ ਅਲਾਈਅੰਸ ਬਣਿਆ ਕਿ ਜੀ ਅਸੀਂ ਜਿਹੜਾ ਅਗਸਤ 5 2019 ਪੋਜੀਸ਼ਨ 'ਚ ਲੈ ਕੇ ਜਾਵਾਂਗੇ ਜੰਮੂ ਕਸ਼ਮੀਰ ਨੂੰ, ਆਰਟੀਕਲ 370 ਰਿਸਟੋਰ ਕਰਨਾ, 35A ਕਰਨਾ। ਦੋਨੋਂ ਵਾਰ ਫਾਰੂਕ ਅਬਦੁੱਲਾ ਨੇ ਕਿਹਾ ਕਿ ਅੱਜ ਇੰਡੀਆ ਸ਼ਬਦ ਨਾਲ ਹਰ ਕਸ਼ਮੀਰੀ ਨਫ਼ਰਤ ਕਰਦਾ ਹੈ ਔਰ ਉਹ ਚੀਨ ਦੀ ਗਵਰਨੈਂਸ ਥੱਲੇ ਰਹਿਣਾ, ਉਹਨਾਂ ਨੂੰ ਇਹ ਲੱਗਦਾ ਕਿ ਚੀਨ ਦੀ ਮਦਦ ਨਾਲ ਅਸੀਂ ਰੀਸਟੋਰ ਕਰ ਸਕਦੇ ਹਾਂ। ਹਾਲਾਂ ਉਹਨੂੰ ਡਿਫਰੈਂਟਲੀ ਟਵਿਸਟ ਕੀਤਾ ਹਰ ਇੱਕ ਨੇ, ਪਰ ਉਹਨੇ ਚਾਈਨਾ ਦਾ ਨਾਮ ਉਹਨਾਂ ਨੇ ਕਿਹਾ ਜੀ ਉਹ ਚਾਈਨਾ ਦੇ ਥੱਲੇ ਗਵਰਨ ਕਰਨਾ ਪਸੰਦ ਕਰਨਗੇ। ਹੁਣ ਤੱਕ ਚੀਨ ਨੇ ਕਦੇ ਜੰਮੂ ਜਾਂ ਕਸ਼ਮੀਰ ਵਾਦੀ ਜਾਂ ਦੂਸਰੇ ਤੇ ਤਾਂ ਕਲੇਮ ਹੀ ਨਹੀਂ ਕੀਤਾ। ਲਦਾਖ ਬੇਸ਼ੱਕ ਉਹ ਵੀ, ਲੇਕਿਨ 1959 ਦਾ ਉਹਨਾਂ ਦਾ ਦੇਖੋ ਜਿਹੜੀ ਚੌਨ ਲਾਈ ਦਾ ਸੀ, ਜਾਂ ਉਹਨਾਂ ਨੇ ਕਦੇ ਲਦਾਖ ਨਹੀਂ ਕਲੇਮ ਕੀਤਾ। ਉਹਨਾਂ ਨੇ ਅਕਸਾਈ ਚਿੰਨ੍ਹ ਕੀਤਾ ਸੀ, ਉਹ ਲੈ ਲਿਆ ਉਹਨਾਂ ਨੇ। ਜਾਂ ਸਾਊਥ ਤਿੱਬਤ ਅਰੁਣਾਚਲ ਉਹ ਉਹਨਾਂ ਨੇ ਲੈ ਲਿਆ ਸੀ, ਬਾਅਦ 'ਚ ਫਿਰ ਮੋੜ ਦਿੱਤਾ, ਪਰ ਉਹਨਾਂ ਨੇ ਕਲੇਮ ਨਹੀਂ ਛੱਡਿਆ ਉਹਦੇ ਤੇ। ਜਦੋਂ ਇਹਨਾਂ ਨੇ ਇੰਡੀਆ ਨੇ ਤਿੱਬਤ ਤੇ ਪੱਕਾ ਕਲੇਮ ਮੰਨ ਲਿਆ ਉਦੋਂ ਕੁਆਇਟਲੀ ਉਹਨਾਂ ਨੇ ਕਿਹਾ ਠੀਕ ਹੈ, ਉਹਨਾਂ ਨੇ ਉਹਨੂੰ ਪੁਸ਼ ਨਹੀਂ ਕੀਤਾ। ਪਰ ਹੁਣ ਉਹਨਾਂ ਨੇ ਦੋਨਾਂ ਨੂੰ ਹੀ ਆਕੂਪਾਈਡ ਟੈਰੀਟਰੀ ਕਿਹਾ, ਅਰੁਣਾਚਲ ਨੂੰ ਵੀ, ਸਾਊਥ ਤਿੱਬਤ ਨੂੰ ਵੀ ਔਰ ਲਦਾਖ ਨੂੰ ਵੀ। ਲੇਕਿਨ ਇਹ ਕਿ ਕਸ਼ਮੀਰੀ ਇਹ ਐਕਸਪੈਕਟ ਕਰਦੇ ਨੇ ਕਿ ਭਾਈ ਚੀਨ ਜਿਹੜਾ ਉਹ ਸਾਨੂੰ ਲਿਬਰੇਟ ਕਰਾਏਗਾ। ਜ਼ਾਹਰ ਹੈ ਕਿ ਉਹ ਆਪਣੀ ਲਿਬਰੇਸ਼ਨ ਦੇਖ ਰਹੇ ਨੇ, ਇਹ ਤਾਂ ਨਹੀਂ ਹੈ ਕਿ ਵੀ ਉਹ ਚਾਈਨੀਜ਼ ਆਕੂਪੇਸ਼ਨ ਹੋਏ। ਲੇਕਿਨ ਇਹਨੇ ਇੰਡੀਅਨਸ ਦੇ ਕੰਨ ਖੜੇ ਕਰ ਦਿੱਤੇ ਔਰ ਕਿਉਂਕਿ ਜਿਹੜਾ ਚਾਈਨਾ ਦਾ ਡਿਪਲੋਮੈਟ ਸੀ, ਹੁਣ ਫੋਰਨ ਅਫੇਅਰਸ ਦਾ ਉਹ ਵੋਕਲ ਜਿਹੜਾ ਸਪੋਕਸਪਰਸਨ ਵੀ ਹੈ ਇਸਲਾਮਾਬਾਦ 'ਚ, ਉਹਨੇ ਵੀ ਇਹ ਕਿਹਾ ਸੀ ਕਿ ਭਾਈ ਜੇ ਇਹ ਇਵੇਂ ਕਰਦੇ ਨੇ ਤੇ ਅਸੀਂ ਵੀ ਕੈਨ ਹੈਵ ਆਵਰ ਬੂਟਸ ਇਨ ਕਸ਼ਮੀਰ ਐਜ਼ ਵੈਲ, ਉਹ ਕਿਉਂਕਿ ਡਿਸਪਿਊਟਡ ਟੈਰੀਟੋਰੀ ਹੈ। ਹੁਣ ਹੋਇਆ ਇਹ ਕਿ ਵੀ ਇੱਕ ਲੇਹ ਦੇ ਵਿੱਚ, ਲੇਹ ਕੈਪੀਟਲ ਹੈ ਲਦਾਖ ਦੀ, ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾਇਆ ਉਹਨਾਂ, ਜਿਹਨੂੰ ਚੀਨ ਨੇ ਨਹੀਂ ਮੰਨਿਆ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਅਨਲੌਫੁਲ ਹੈ। ਔਰ ਕੋਈ ਫੰਕਸ਼ਨ ਇਹਨਾਂ ਦਾ ਲੇਹ ਦੇ ਵਿੱਚ ਹੁੰਦਾ ਹੈ ਜਿਹਨੂੰ ਟਵਿੱਟਰ ਤੇ ਕਵਰ ਕੀਤਾ ਜਾਂਦਾ ਹੈ ਔਰ ਉਸ ਦੇ ਵਿੱਚ ਜਿਹੜਾ ਉਹਨੂੰ ਜਿਹੜਾ ਟਵਿੱਟਰ ਹੈ ਉਹ ਦਿਖਾਉਂਦੇ ਨੇ ਕਿ ਸੋਸ਼ਲ ਮੀਡੀਆ ਵਾਲੇ ਸਾਰੇ ਦੇਖ ਰਹੇ ਨੇ ਉਹਦੇ ਤੇ ਜਿਓ ਟੈਗਿੰਗ ਫੀਚਰ ਡਿਸਪਲੇਡ ਲੇਹ ਲਦਾਖ ਐਂਡ ਜੰਮੂ ਐਂਡ ਕਸ਼ਮੀਰ ਕੌਮਾ ਪੀਪਲਜ਼ ਰਿਪਬਲਿਕ ਆਫ ਚਾਈਨਾ, ਕਿ ਵੀ ਇਹ ਲੇਹ ਲਦਾਖ ਜੰਮੂ ਕਸ਼ਮੀਰ 'ਚ ਨੇ, ਜ਼ਾਹਰ ਹੈ ਉਹਨਾਂ ਨੇ ਯੂਨੀਅਨ ਟੈਰੀਟਰੀ, ਤੇ ਜੰਮੂ ਐਂਡ ਕਸ਼ਮੀਰ ਨੂੰ ਕੌਮਾ ਪਾ ਕੇ ਪੀਪਲਜ਼ ਰਿਪਬਲਿਕ ਆਫ ਚਾਈਨਾ। ਜਿਵੇਂ
ਚਾਈਨਾ ਦੀ ਇਹ ਟੈਰੀਟਰੀ ਹੋਏ ਔਰ ਇਸ ਦੇ ਉੱਤੇ ਇੱਕਦਮ ਇੰਡੀਅਨਸ ਨੂੰ ਅੱਗ ਲੱਗੀ ਔਰ ਉਹਨਾਂ ਦੀ ਮੇਨ ਖਬਰ ਹੈ ਪੀਟੀਆਈ ਏਜੰਸੀ ਦੀ, ਗਵਰਨਮੈਂਟ ਵਾਰਨਸ ਟਵਿੱਟਰ ਓਵਰ ਮੈਪ ਮਿਸ ਰਿਪਰੈਜ਼ੈਂਟੇਸ਼ਨ, ਕਿ ਵੀ ਇਹ ਜਿਹੜੀ ਤੁਸੀਂ ਨਕਸ਼ੇ ਨਾਲ ਗੜਬੜ ਕਰਤੀ ਹੈ, ਜੰਮੂ ਕਸ਼ਮੀਰ ਹੀ ਚੀਨ 'ਚ ਦਿਖਾਤਾ ਹੈ। ਇਹ ਉਹਨਾਂ ਨੇ ਇੰਡੀਆ ਹੈਜ਼ ਵਾਰਨਡ ਟਵਿੱਟਰ ਓਵਰ ਇਟਸ ਲੋਕੇਸ਼ਨ ਸੈਟਿੰਗ that showed lay in China, saying any disrespect of the country's sovereignty and integrity is totally unacceptable. ਕਿ ਜੀ ਇਹ ਅਸੀਂ ਕਿਵੇਂ ਮੰਨ ਲਈਏ ਕਿ ਤੁਸੀਂ ਸਾਡੀ sovereignty ਨੂੰ ਔਰ integrity ਨੂੰ ਜਿਹੜਾ disrespect ਕੀਤਾ ਹੈ। In a strongly worded letter, Ajay Sani, Secretary in the Ministry of Electronics and Information Technology, asked Twitter CEO Jack Dorsey to respect the sensitivities ਸੋਰਸਿਸ ਇਨ ਦਾ ਮਿਨਿਸਟਰੀ ਸਾਈਡ, ਕਿ ਜੀ ਸਾਡੀਆਂ ਸੈਂਸਿਟਿਵਿਟੀ ਸੰਵੇਦਨਸ਼ੀਲਤਾ ਉਹਦਾ ਤੁਸੀਂ ਰਿਸਪੈਕਟ ਕਰੋ। ਔਰ ਉਹਨਾਂ ਨੇ ਇਹ ਕਿਹਾ ਵੀ ਇਹ ਬੈਕਲੈਸ਼ ਇਸ ਲਈ ਹੋਇਆ ਕਿਉਂਕਿ ਉਹਨਾਂ ਨੇ ਜੰਮੂ ਐਂਡ ਕਸ਼ਮੀਰ ਨੂੰ ਪੀਪਲਸ ਰਿਪਬਲਿਕ ਆਫ ਚਾਈਨਾ ਦਿਖਾਇਆ ਔਰ ਇਹ ਬ੍ਰੌਡਕਾਸਟ ਵੀ ਹੋਇਆ ਫਰੋਮ ਲੇਜ਼ ਹਾਲ ਆਫ ਫੇਮ, ਇਹ ਵਾਰ ਮੈਮੋਰੀਅਲ ਫॉर ਫਾਲਨ ਸੋਲਜਰਸ ਇਨ ਯੂਨੀਅਨ ਟੈਰੀਟਰੀ ਆਫ ਲਦਾਖ, ਉੱਥੋਂ ਇਹ ਚੱਲ ਰਿਹਾ, ਉਹਨੂੰ ਉਹ ਚਾਈਨਾ ਦਾ ਹਿੱਸਾ ਦਿਖਾ ਰਹੇ ਨੇ। ਔਰ ਇਸ ਸਾਰੇ ਚੋਂ ਉਹਨੇ ਭਾਵੇਂ ਟਵਿੱਟਰ ਨੇ ਕਿਹਾ ਕਿ ਜੀ ਇਹ ਇੱਕ ਟੈਕਨੀਕਲ ਇਸ਼ੂ ਬਣਿਆ ਔਰ ਉਹਦੇ ਚ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਜੀ ਇਹ ਵਾਂਟ ਟਵਿੱਟਰ ਦੈਟ ਐਨੀ ਅਟੈਂਪਟ ਟੂ ਅੰਡਰਮਾਈਨ ਦਾ ਸੋਵਰਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਵਿਲ ਨਾਟ ਜਸਟ ਬੀਇੰਗ ਡਿਸਰੈਪਿਊਟ ਟੂ ਮਾਈਕਰੋ ਬਲੌਗਿੰਗ ਸਾਈਟ ਬਟ ਆਲਸੋ ਰੇਜ਼ਸ ਕੁਐਸਚਨਸ ਅਬਾਊਟ ਦਾ ਨਿਊਟਰੈਲਿਟੀ ਐਂਡ ਫੇਅਰਨੈਸ ਐਜ਼ ਐਨ ਇੰਟਰਮੀਡੀਏਰੀ, ਕਿ ਵੀ ਤੁਸੀਂ ਤਾਂ ਨਿਊਟਰਲ ਵੀ ਨਹੀਂ, ਤੁਸੀਂ ਤਾਂ ਉਹਨੂੰ ਚੀਨ ਦੇ ਵਿੱਚ ਵਾੜ ਦਿੱਤਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਇਹ ਲਦਾਖ ਦਾ ਹੈੱਡਕੁਆਰਟਰ ਹੈ ਔਰ ਇਹ ਹੈ। ਔਰ ਉਹਨਾਂ ਨੇ ਜਿਹੜਾ ਟਵਿੱਟਰ ਨੇ ਤਾਂ ਉਹੀ ਕਹਿਣਾ ਸੀ ਕਿ ਜੀ ਠੀਕ ਹੈ ਇਹ ਟੈਕਨੀਕਲ ਹੋ ਗਿਆ ਔਰ ਫਲਾਣਾ, ਲੇਕਿਨ ਮੈਂ ਸਮਝਦਾ ਕਿ ਵੀ ਇਹ ਟਵਿੱਟਰ ਨੇ ਵੀ ਮੈਸੇਜ ਉਹੀ ਦਿੱਤਾ ਜਿਹੜਾ ਅਲਟੀਮੇਟਲੀ ਕਸ਼ਮੀਰੀ ਦੇ ਰਹੇ ਨੇ ਜਾਂ ਫਾਰੂਕ ਅਬਦੁੱਲਾ ਨੇ ਦਿੱਤਾ ਹੈ। ਔਰ ਇਸ ਸਾਰੇ ਚੋਂ ਜਿਹੜਾ ਪਾਰਟ ਇਹਨਾਂ ਦੀ ਜਿਹੜਾ ਦੱਸ ਰਿਹਾ ਕਿ ਵੀ ਹੜਬੜਾਹਟ ਕੀ ਹੈ ਔਰ ਕਿਵੇਂ ਘਬਰਾਏ ਹੋਏ ਨੇ। ਹੁਣ ਇੰਡੀਆ ਦਾ ਜਿਹੜਾ ਜਨਰਲ ਨਰਵਾਣੇ ਉਹਨੇ ਆਉਣ ਵਾਲੇ ਦਿਨਾਂ 'ਚ ਨੇਪਾਲ ਜਾਣਾ, ਨੇਪਾਲ ਦੇ ਫੌਜੀ ਚੀਫ ਨੂੰ ਮਿਲਣਾ ਔਰ ਉਸ ਤੋਂ ਠੀਕ ਪਹਿਲਾਂ ਰਾਹ ਦਾ ਜਿਹੜੀ ਇੰਡੀਅਨ ਇੰਟੈਲੀਜੈਂਸ ਹੈ ਮੇਨ ਰਿਸਰਚ ਐਂਡ ਐਨਾਲਿਸਿਸ ਵਿੰਗ, ਰਾਹ ਚੀਫ ਮੀਟਸ ਨੇਪਾਲ ਪ੍ਰਾਈਮ ਮਿਨਿਸਟਰ KP ਸ਼ਰਮਾ ਓਇਲੀ। His visit comes ahead of upcoming official trip of Indian Army Chief General MM Narwane to Nepal. ਹੁਣ ਇਹ ਰਾਹ ਦਾ ਚੀਫ ਪਹੁੰਚ ਗਿਆ ਔਰ ਇਹਦਾ ਨਾਂ ਹੈਗਾ ਸਮੰਤ ਕੁਮਾਰ, ਉਹਨੂੰ ਜਾ ਕੇ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਿਆ ਔਰ ਉਹਨੇ ਕਿਹਾ ਇੰਡੀਆ ਵਿਲ ਨਾਟ ਅਲਾਉ ਇੰਟਰਪਸ਼ਨ ਇਨ ਫ੍ਰੈਂਡਲੀ ਬਾਇਲੇਟਰਲ ਰਿਲੇਸ਼ਨਸ ਵਿਦ ਨੇਪਾਲ ਐਂਡ ਰਿਜ਼ੋਲਵ ਆਲ ਆਊਟਸਟੈਂਡਿੰਗ ਇਸ਼ੂਜ਼ ਥਰੂ ਡਾਇਲੋਗ ਅਕੋਰਡਿੰਗ ਟੂ ਨੇਪਾਲੀਜ਼। ਉਹ ਜਾ ਕੇ ਕਹਿੰਦਾ ਜੀ ਦੇਖੋ ਅਸੀਂ ਨੇਪਾਲ ਨਾਲ ਆਪਣੀ ਕਦੇ ਦੋਸਤੀ ਨਹੀਂ ਤੋੜਨੀ, ਅਸੀਂ ਬਹੁਤ ਪੱਕੇ ਮਿੱਤਰ ਹਾਂ, ਬੜੇ ਪੱਕੇ ਦੋਸਤ ਹਾਂ। ਔਰ ਇਹ ਉਹਦੇ ਘਰ ਜਾ ਕੇ ਮਿਲਿਆ ਪ੍ਰਾਈਮ ਮਿਨਿਸਟਰ ਆਇਲੀ ਦੇ ਰੈਜ਼ੀਡੈਂਸ ਔਰ ਇਹ ਉਹਨੇ ਆਪਣੇ ਵਿਊਜ਼ ਦਿੱਤੇ ਕਿ ਕੋਈ ਅਸੀਂ ਫਰੈਂਡਲੀ ਰਿਲੇਸ਼ਨਸ ਦੇ ਵਿੱਚ ਆਪਸ ਤਰੇੜ ਨਹੀਂ ਆਣ ਦੇਣੀ। ਵੀ ਵਿਲ ਰਿਜ਼ੋਲਵ ਆਲ ਆਊਟਸਟੈਂਡਿੰਗ ਇਸ਼ੂ ਥਰੂ ਡਾਇਲੋਗ ਐਂਡ ਕੰਟੀਨਿਊਇੰਗ ਮਿਊਚੁਅਲ ਕੋਆਪਰੇਸ਼ਨ। ਹੁਣ ਇਹ ਇੱਕ ਆਪਣੇ ਆਪ ਦੇ ਵਿੱਚ ਵੀ ਇਸ ਗੱਲ ਦਾ ਸਬੂਤ ਹੈ ਕਿ ਵੀ ਇਹ ਕਿਵੇਂ ਘਬਰਾਏ ਹੋਏ ਨੇ ਸਾਰੇ ਫਰੰਟ ਤੋਂ। ਇਹੀ ਨੇ ਜਿਨ੍ਹਾਂ ਨੇ ਨੇਪਾਲ ਦਾ ਇਕਨੋਮਿਕਲ ਬਲੌਕੇਡ ਕੀਤਾ, ਇਹੀ ਨੇ ਜਿਨ੍ਹਾਂ ਨੇ ਨੇਪਾਲ ਦੇ ਕਨਸਟੀਟਿਊਸ਼ਨ ਬਣਾਉਣ ਵੇਲੇ ਉਹਨਾਂ ਨੂੰ ਧਮਕੀਆਂ ਦੇ ਕੇ ਕਿਹਾ ਵੀ ਤੁਸੀਂ ਹਿੰਦੂ ਰਾਸ਼ਟਰ ਚੋਂ ਕਿਵੇਂ ਨਿਕਲ ਰਹੇ ਹੋ, ਕਿਵੇਂ ਤੁਸੀਂ ਬਾਹਰ ਕੱਢੋਗੇ ਹਿੰਦੂ ਨਾ ਹੋਣਾ। ਔਰ ਹੁਣ ਕਿਉਂਕਿ ਫਸੇ ਹੋਏ ਨੇ ਇਕਨੋਮੀ ਦਾ, ਅਸੀਂ ਲਗਾਤਾਰ 2 ਦਿਨ ਗੱਲ ਕਰਦੇ ਰਹੇ ਕਿ ਭਾਈ ਇਹ ਤਾਂ ਬੰਗਲਾਦੇਸ਼ ਨੂੰ ਇਵਨ ਏਸ਼ੀਆ ਟਾਈਮਸ ਨੇ ਕਿਹਾ ਕਿ ਤੁਸੀਂ ਚੀਨ ਤੇ ਬਾਕੀ ਨਾਲ ਪਹਿਲਾਂ ਬੰਗਲਾਦੇਸ਼ ਨਾਲ ਹੀ ਕੰਪੀਟ ਕਰ ਲਓ। ਬਿਲਕੁਲ। ਔਰ ਚਾਈਨਾ ਜਿਹਦੇ ਨਾਲ ਇਹ ਟੱਕਰ ਲੈ ਰਹੇ ਨੇ ਉਹਨਾਂ ਦਾ ਤਾਂ ਜਿਹੜੀ ਐਕਸਪੈਕਟਡ ਸੀ ਉਹਦੇ ਨਾਲੋਂ ਵੀ ਤੇਜ਼ੀ ਨਾਲ ਉਹਨਾਂ ਦੀ ਇਕਨੋਮਿਕਲ ਗਰੋਥ ਹੋਈ ਹੈ। ਇਹਨਾਂ ਦੀ ਆਪਣੀ ਏਜੰਸੀ ਦੀ ਖਬਰ ਹੈ ਚਾਈਨਾਜ਼ ਇਕਨੋਮਿਕ ਰਿਕਵਰੀ ਕੁਇਕਨਸ ਐਜ਼ ਕੰਜ਼ੰਪਸ਼ਨ ਰਿਟਰਨਸ, ਕਿ ਵੀ ਉਹਨਾਂ ਦੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ ਔਰ ਉਹ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਜਿਹੜੀ ਆ ਉਹਨਾਂ ਦੀ ਫੋਰਕਾਸਟ ਨਾਲੋਂ ਵੀ ਤੇਜ਼ੀ ਨਾਲ ਅੱਗੇ ਜਾ ਰਹੇ ਨੇ। ਔਰ ਜੋ ਇੰਡੀਆ ਦੀ ਆਪਣੀ ਇਕਨੋਮੀ ਦਾ ਹਾਲ ਹੈ ਉਹ ਅਸੀਂ ਜ਼ਿਕਰ ਕੀਤਾ ਸੀ, ਪਰ ਕਿਉਂਕਿ ਜਦੋਂ ਕੋਈ ਉੱਥੋਂ ਦਾ ਹੀ ਬੰਦਾ ਵੀ ਕਹਿੰਦਾ, ਕਿਉਂਕਿ ਕੱਲ ਤਾਂ ਅਸੀਂ ਏਸ਼ੀਆ ਟਾਈਮਸ ਦੀ ਗੱਲ ਕੀਤੀ ਸੀ ਕਿ ਇੰਡੀਪੈਂਡੈਂਟ ਹੈ, ਪਰ ਪੀ ਚਿਦੰਬਰਮ ਜਿਹੜਾ ਖੁਦ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਫਾਈਨੈਂਸ ਮਿਨਿਸਟਰ ਸੀ,
ਜਿਹਦੇ ਹੁੰਦਿਆਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਗਰੋਥ ਰੇਟ ਕਿੱਥੇ ਤੱਕ ਗਿਆ। ਉਹਨੇ ਇੱਕ ਇੰਟਰਵਿਊ ਦਿੱਤਾ ਇਸ ਚਿਦੰਬਰਮ ਨੇ, ਉਹਨੇ ਕਿਹਾ ਵੀ ਕਿਉਂਕਿ ਹੁਣ ਮੋਦੀ ਨੇ ਰਿਜ਼ਰਵ ਬੈਂਕ ਦੇ ਚੀਫ ਤੋਂ ਦੂਜੇ ਤੋਂ ਬਿਆਨਬਾਜ਼ੀਆਂ 2-3 ਦਿਨ 'ਚ ਕਰਵਾਈਆਂ, ਨਹੀਂ ਅਸੀਂ ਬਹੁਤ ਜਲਦੀ ਵਾਪਸ ਆ ਰਹੇ ਹਾਂ, ਅਸੀਂ ਬੈਕ ਆ ਰਹੇ ਹਾਂ, ਤੇਜ਼ੀ ਨਾਲ ਆ ਰਹੇ ਹਾਂ। ਔਰ ਉਹ UN ਦੀ ਰਿਪੋਰਟ ਨੂੰ ਕੋਟ ਕਰ ਰਹੇ ਨੇ ਕਿ ਜੀ ਜਿਹੜਾ ਇੰਡੀਆ ਦਾ ਐਕਸਪੋਰਟ ਹੈ ਉਹ ਵਧਿਆ, ਉਹ 4% ਹੋਇਆ ਇਸ 'ਚ, ਔਰ ਇਹ ਵੱਧ ਰਿਹਾ। ਉਹਦੇ 'ਚ ਇੱਕ ਹੋਰ ਇਕੋਨੋਮਿਸਟ ਨੇ ਕਿਹਾ, ਕਹਿੰਦੇ ਕਿਉਂ ਇਹ ਬੇਵਕੂਫ ਬਣਾ ਰਹੇ ਨੇ। ਉਹਨਾਂ ਨੇ ਕਿਹਾ ਵੀ ਐਕਸਪੋਰਟ ਜੇ ਹੋਇਆ ਵੀ ਹੈ ਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਦੂਸਰਿਆਂ ਦੀ ਇਕੋਨਮੀ ਪਿਕ ਕਰ ਰਹੀ ਹੈ ਜੀ। ਤੁਸੀਂ ਦੱਸੋ ਵੀ ਤੁਹਾਡਾ ਇੰਪੋਰਟ ਕਿੰਨਾ ਵਧਿਆ। ਬਿਲਕੁਲ। ਔਰ ਉਹ ਤਾਂ ਤੁਹਾਡਾ ਖਤਮ ਹੋ ਗਿਆ ਇੰਪੋਰਟ। ਇਹਦਾ ਮਤਲਬ ਇਹ ਹੈ ਵੀ ਤੁਹਾਡਾ ਬੇੜਾ ਗਰਕ ਹੀ ਹੈ। ਔਰ ਉਹਦੇ 'ਚ ਇਹਨੇ ਚਿਦੰਬਰਮ ਨੇ ਬੜਾ ਸੋਹਣਾ ਫਰੇਜ਼ ਯੂਜ਼ ਕੀਤਾ ਹੈ, ਇਕੋਨਮੀ ਨਾਟ ਏ ਸਰਕਸ ਲਾਇਨ that will respond to ring master। ਉਹਨਾਂ ਨੇ ਕਿਹਾ ਵੀ ਇਹਨਾਂ ਨੇ ਮੋਦੀ ਐਂਡ ਕੰਪਨੀ ਜਿਵੇਂ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਵੀ ਇਕੋਨਮੀ ਦੀ ਗੱਲ ਇਵੇਂ ਕਰਦੇ ਨੇ ਕਿ ਵੀ ਜਿਵੇਂ ਇਹ ਰਿੰਗ ਮਾਸਟਰ ਹੋਣ ਉਸ ਸਰਕਸ ਦੇ ਵਿੱਚ ਤੇ ਉਹ ਐ ਇਸ਼ਾਰਾ ਕਰਨ ਤੇ ਸ਼ੇਰ ਜਿਹੜਾ ਉਹ ਛਾਲ ਮਾਰ ਕੇ ਵਾਪਸ ਆ ਜਾਏ। ਉਹਨੇ ਕਿਹਾ ਕਿ ਵੀ there was no point in trying to talk up the economy as it was not a circus lion that would respond to a ring master। ਕਿ ਇਕੋਨਮੀ ਸਰਕਸ ਦਾ ਸ਼ੇਰ ਨਹੀਂ ਹੁੰਦਾ ਵੀ ਤੁਸੀਂ ਆਵਾਜ਼ ਮਾਰੀ ਤੇ ਵਾਪਸ ਆ ਗਿਆ। ਔਰ ਉਹਦੇ 'ਚ ਉਹਨਾਂ ਨੇ ਟਵੀਟ ਕੀਤਾ, ਉਹਨੇ ਕਿਹਾ ਵੀ ਇਟਸ ਨਾਟ ਇੰਟਰੀਗਿੰਗ that RBI governor, SCBI chairman, DA secretary should speak on the same day on the same subject. All three have tried to talk up the economy. I wish the economy was a circus lion that will respond to the stick of the ringmaster। ਜੋ ਤਾਂ ਇਵੇਂ ਕਹਿ ਰਹੇ ਆ ਗਈ ਵਾਪਸ ਕਿ ਜਿਵੇਂ ਉਹ ਸਰਕਸ ਦਾ ਸ਼ੇਰ ਹੈ ਔਰ ਉਹਨਾਂ ਨੇ ਆਵਾਜ਼ ਮਾਰੀ ਔਰ ਉਹ ਵਾਪਸ ਆ ਗਿਆ। ਕਿਉਂਕਿ ਉਹਨਾਂ ਨੇ ਤਿੰਨਾਂ ਨੇ ਇਹ ਕਿਹਾ ਸੀ ਕਿ ਵੀ ਉਹਨੇ ਕਿਹਾ ਫਿਰ ਚਿਦੰਬਰਮ ਨੇ ਕਿ ਇਕੋਨਮੀ ਇਜ਼ ਲਾਰਜਲੀ ਡਿਟਰਮਿਨਡ ਬਾਈ ਮਾਰਕੀਟ, laws of demand and supply, purchasing power and sentiments of the people। ਇਹ ਚਾਰੋਂ ਚੀਜ਼ਾਂ ਨੇ। ਉਹਨਾਂ ਨੇ ਕਿਹਾ ਲੋਕਾਂ ਦੇ ਕੋਲ ਤਾਂ ਪੈਸੇ ਨਹੀਂ ਹੈ, ਲੋਕਾਂ ਨੂੰ ਜਾਂ ਤਾਂ ਪੈਸੇ ਦਿਓ, ਬਿਲਕੁਲ ਹੋਣਗੇ ਤੇ ਉਹ ਖਰਚਣਗੇ। the three distinguished men should tell the finance minister, ਇਹ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ, ਤੁਸੀਂ ਫਾਈਨੈਂਸ ਮਿਨਿਸਟਰ ਨੂੰ ਕਹੋ that vast majority of people do not have the money or inclination to buy goods and services। ਕਿ ਉਹਨਾਂ ਦੇ ਕੋਲ ਨਾ ਪੈਸੇ ਨੇ ਨਾ ਉਹਨਾਂ ਦੀ ਚਾਹਨ ਹੈ ਖਰੀਦਣ ਦੀ। unless the government puts money in the hands of the bottom half of the families and puts food on the plates of the poor, the economy will not revive। ਕਿ ਵੀ ਤੁਸੀਂ ਜੇ ਗਰੀਬਾਂ ਦੀ ਪਲੇਟ ਦੇ ਵਿੱਚ ਫੂਡ ਹੀ ਨਹੀਂ ਹੈ, ਲੋਕਾਂ ਕੋਲ ਖਰੀਦਣ ਲਈ ਪੈਸੇ ਨਹੀਂ ਨੇ, ਇੰਪੋਰਟ ਤੁਹਾਡੀ ਹੈ ਨਹੀਂ ਹੈ, ਇਕੋਨਮੀ ਕੋਈ ਉਹ ਸਰਕਸ ਦਾ ਸ਼ੇਰ ਹੈ, ਤੁਸੀਂ ਕਿਹਾ ਵੀ ਆ ਜਾਓ ਉਹਨੇ ਕਿਹਾ ਵੀ ਇਸ ਤਰੀਕੇ ਦੇ ਨਾਲ ਨਹੀਂ ਹੈ। ਔਰ ਉਹਨੇ ਕਿਹਾ ਕਿ ਵੀ ਜਾ ਕੇ ਤੁਸੀਂ ਇਹ ਹੁਣ ਬਿਹਾਰ ਦੇ ਵਿੱਚ ਚੋਣਾਂ ਜਿੱਤਣ ਦੇ ਲਈ ਇਸ ਕਿਸਮ ਦੀ ਡਰਾਮੇਬਾਜ਼ੀ ਕਰ ਰਹੇ ਹੋ। ਔਰ ਜਿਵੇਂ ਮੈਂ ਕਿਹਾ ਕਿ ਵੀ ਇਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ ਕਿ ਜੀ ਹੁਣ 2+2 ਡਾਇਲੌਗ ਹੋਏਗਾ। ਸੈਕਟਰੀ ਆਫ ਸਟੇਟ ਵੀ ਆ ਰਿਹਾ ਅਮਰੀਕਾ ਦਾ ਮਾਈਕ ਪੋਂਪੀਓ, ਉਹਨਾਂ ਦਾ ਦੂਜਾ ਸੈਕਟਰੀ ਆਫ ਡਿਫੈਂਸ ਵੀ ਆ ਰਿਹਾ ਮਾਰਕ ਐਸਪਰ। ਔਰ ਇਹ ਜਿਹੜਾ ਇੰਡੀਆ ਵਿਲ ਬੀ ਮੋਸਟ ਕੰਸੀਕੁਐਂਸ਼ੀਅਲ ਪਾਰਟਨਰ ਫॉर US ਇਨ ਇੰਡੋ ਪੈਸੀਫਿਕ ਇਨ ਦਿਸ ਸੈਂਚੁਰੀ। ਔਰ ਫਿਰ ਨਾਲ ਦੀ ਨਾਲ ਉਹ ਇਹਨਾਂ ਦੇ ਅਮਰੀਕਨ ਕਹਿ ਰਿਹਾ ਕੁਐਡ ਸ਼ੁੱਡ ਇਵੈਂਚੁਅਲੀ ਬਿਕਮ ਫਾਰਮਲਾਈਜ਼ ਸੇਜ਼ ਟਾਪ US ਅਫੀਸ਼ੀਅਲ। ਉਹ ਤਾਂ ਇੰਡੀਆ ਨੂੰ ਟ੍ਰਿਕ ਕਰਕੇ ਉਹਨਾਂ ਨੇ ਲੈ ਆਂਦਾ ਹੈ ਕਿ ਵੀ ਤੁਸੀਂ ਸਾਡੇ ਪਿਆਦੇ ਬਣੋ, ਚੀਨ ਦੇ ਖਿਲਾਫ ਉੱਤੇ ਪਾਣੀਆਂ ਦੇ ਵਿੱਚ ਜਸੂਸੀ ਕਰੋ। ਔਰ ਇਸ ਸਾਰੇ ਦੇ ਥੱਲੇ ਇਸ ਖੇਡ 'ਚ ਨੇ ਔਰ ਉਹ ਆਪਣੇ ਲੋਕਾਂ ਨੂੰ ਧੋਖਾ ਦੇਣ ਤੇ ਲੱਗੇ ਹੋਏ ਨੇ। ਦੇਖੋ ਜੀ ਸਾਡੀ ਯਾਰੀ ਅਮਰੀਕਾ ਦੇ ਨਾਲ, ਔਰ ਅਮਰੀਕਾ ਤਾਂ ਪਹਿਲਾਂ ਹੀ ਜਿਹੜਾ ਤੁਸੀਂ ਸੋਵੀਅਤ ਯੂਨੀਅਨ ਵੀ ਗਵਾਇਆ, ਚੀਨ ਦੇ ਨਾਲ ਦੁਸ਼ਮਣੀ ਮੁੱਲ ਲਈ, ਪੱਲੇ ਤੁਹਾਡੇ ਕੋਈ ਹੈ ਨਹੀਂ, ਇਕੋਨਮੀ ਤੁਹਾਡੀ ਬੰਗਲਾਦੇਸ਼ ਤੋਂ ਪਿੱਛੇ ਚੱਲ ਰਹੀ ਹੈ ਤੇ ਤੁਸੀਂ ਜੱਫੀ ਪਾ ਰਹੇ ਹੋ ਮਗਰਮੱਛ ਦੇ ਨਾਲ। ਤੇ ਮਗਰਮੱਛ ਨੇ ਫਿਰ ਅਲਟੀਮੇਟਲੀ ਕੀ ਕਰਨਾ। ਸੋ ਹਾਲਾਤ ਜਿਹੜੇ ਨੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਰਤ ਡਾਊਨ ਦਾ ਡਰੇਨ ਜਾ ਰਿਹਾ ਹੈ। ਔਰ ਤੁਸੀਂ ਮੋਦੀ ਦੀ ਸ਼ਕਲ ਦੇਖੋ, ਬੌਂਦਲਿਆ ਹੋਇਆ ਹੈ, ਕਿਵੇਂ ਲੱਗਦਾ ਹੈ। ਉਹ ਅੱਜ ਹੀ ਇੱਕ ਖਬਰ ਮੈਂ ਦੇਖ ਰਿਹਾ ਸੀ ਕਿ ਯੂਪੀ 'ਚ ਇੱਕ ਸਬ ਇੰਸਪੈਕਟਰ ਮੁਸਲਮਾਨ ਜਿਹਨੇ ਦਾੜੀ ਰੱਖੀ, ਉਹਨੂੰ ਉਹਨਾਂ ਨੇ ਸਸਪੈਂਡ ਕਰਤਾ ਕਿ ਜੀ ਤੂੰ ਪਰਮਿਸ਼ਨ ਨਹੀਂ ਲਈ। ਤੇ ਉਹਨਾਂ ਨੇ ਸੋਸ਼ਲ ਮੀਡੀਆ ਵਾਲੇ ਨਾਲ ਦੀ ਨਾਲ ਉਹਨਾਂ ਨੇ ਮੋਦੀ ਦੀ ਹਾਲੀਆ ਜਿਹੜੀ ਸ਼ਕਲ ਬਣਾਈ ਹੋਈ ਹੈ ਉਹ ਦਿਖਾ ਕੇ ਉਹਨਾਂ ਨੇ ਕਿਹਾ ਜੀ ਇਹਨੂੰ ਪੁੱਛੋ ਇਹਨੇ ਕਿਹਦੇ ਤੋਂ ਪਰਮਿਸ਼ਨ ਲਈ ਹੈ ਪਹਿਲਾਂ। ਉਹਨਾਂ ਨੇ ਯੂਪੀ ਨੇ ਕਿਹਾ ਜੀ ਨਹੀਂ ਇਹ ਸਿਰਫ ਸਾਡਾ ਲਾਅ ਹੈ, ਸਿਰਫ ਸਿੱਖਾਂ ਨੂੰ ਅਲਾਉਡ ਹੈ
ਉਹਨਾਂ ਦੇ ਧਰਮ ਦਾ ਹਿੱਸਾ, ਤੁਸੀਂ ਪਰਮਿਸ਼ਨ ਨਹੀਂ ਰਹੇ। ਉਹਨਾਂ ਨੇ ਕਿਹਾ ਪਹਿਲਾਂ ਇਹ ਦੱਸੋ ਕਿ ਵੀ ਤੁਹਾਡੇ ਸਾਹਿਬ ਨੇ ਪਰਮਿਸ਼ਨ ਲਈ ਹੈ। ਸੋ ਇਹ ਬੌਂਦਲਿਆਂ ਹੋਈਆਂ ਵਾਲੀਆਂ ਗੱਲਾਂ ਨੇ, ਪਰ ਝੂਠ ਇਹਨਾਂ ਟਿਕਾ ਕੇ ਬੋਲ ਰਹੇ ਨੇ ਕਿ ਵੀ ਲੱਗਦਾ ਹੀ ਨਹੀਂ ਹੈ ਕਿ ਵੀ ਇਹਨਾਂ ਨੂੰ ਕੋਈ ਸ਼ਰਮ ਹੈ। ਜਿਵੇਂ ਇੱਕ ਸਾਡੇ ਲਿਖਿਆ ਹੈ ਵਿਊਅਰ ਨੇ ਕਿ ਵੀ ਇਹ ਤਾਂ ਉਸ ਹੱਦ ਤੱਕ ਪਹੁੰਚ ਗਏ ਨੇ ਕਿ ਸ਼ਰਮ ਵੀ ਇਹਨਾਂ ਨੂੰ ਦੇਖ ਕੇ ਸ਼ਰਮਾ ਜਾਂਦੀ ਹੈ ਕਿ ਭਾਈ ਇੰਨਾ ਹੀ ਬੇਸ਼ਰਮ ਕੋਈ ਨਹੀਂ ਦੇਖਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।